बिस्मिल्लाहिर्रहमानिर्रहीम ते अस्सलाम वालेकुम। 5 फरवरी पाकिस्तान ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਤੁਹਾਡੇ ਸਾਹਮਣੇ ਅਸੀਂ ਫੀਲਡ ਮਾਰਸ਼ਲ ਆਸਿਮ ਮੁਨੀਰ ਡਿਫੈਕਟੋ ਮਿਲਟਰੀ ਰਾਜ ਡੇ 68 ਹੁਣ ਚੱਲਦੇ ਜ਼ਰਾ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਦੋ ਜਿਹੜੀਆਂ ਪਹਿਲੀਆਂ ਹੀ ਚੋਂਦੀਆਂ ਖਬਰਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਉਹਨਾਂ ਤੋਂ ਤੁਹਾਨੂੰ ਚਾਨਣ ਹੋ ਜਾਣਾ ਹੈ ਕਿ ਮੁਲਕ ਕਿਹੜੇ ਪਾਸੇ ਜਾਣ ਡਿਆ ਹੈ। ਸਭ ਤੋਂ ਪਹਿਲੀ ਖਬਰ ਤੇ ਇਹ ਹੈ ਕਿ 2023 ਤੋਂ ਲੈ ਕੇ ਤੇ ਹੁਣ ਤੱਕ ਪਾਰਲੀਮੈਂਟ ਲਾਜਸ ਜਿੱਥੇ MNA ਰਹਿੰਦੇ ਨੇ, ਉਹਨਾਂ ਦੀ ਤਜ਼ੀਨੋ ਆਰਾਇਸ਼ ਤੇ 92 ਕਰੋੜ ਰੁਪਈਆ ਹੁਣ ਤੱਕ ਖਰਚ ਹੋ ਗਿਆ। ਕਿੰਨਾ ਜਨਾਬ? ਜਿਹੜੇ MNA ਰਹਿੰਦੇ ਨੇ, ਔਰ ਇਹ ਸਾਰੇ MNA ਨੂੰ ਨਹੀਂ ਮਿਲਦੇ, ਥੋੜ੍ਹੇ ਜਿਹੇ MNA ਨੂੰ, ਕਿਉਂਕਿ ਉਹ ਥੋੜ੍ਹੇ ਨੇ ਉੱਥੇ ਪਾਰਲੀਮੈਂਟ ਲਾਜਸ ਦੇ ਵਿੱਚ ਜਿਹੜੇ ਲੌਜ ਨੇ, ਉਹਨਾਂ ਦੀ ਤਜ਼ੀਨੋ ਆਰਾਇਸ਼ ਦੇ ਉੱਤੇ 92 ਕਰੋੜ ਰੁਪਈਆ ਜਿਹੜਾ ਉਹ ਖਰਚ ਹੁਣ ਤੱਕ ਆ ਗਿਆ। 2023 ਤੋਂ ਮੀਨ ਇਮਰਾਨ ਖਾਨ ਦੀ ਹਕੂਮਤ ਡਿੱਗਣ ਤੋਂ ਲੈ ਕੇ ਉਸ ਤੋਂ ਸਾਲ ਬਾਅਦ ਤੋਂ, ਬਲਕਿ 2023 ਤੋਂ ਇਹ ਦੋਵਾਂ ਸਾਲਾਂ ਦੇ ਵਿੱਚ 92 ਕਰੋੜ ਰੁਪਈਆ ਜਿਹੜਾ ਉਹ ਸ਼ਾਇਦ ਦੋ ਸਾਲ ਹੀ ਬਣਦੇ ਨੇ ਤਕਰੀਬਨ, 92 ਕਰੋੜ ਰੁਪਈਆ ਜਿਹੜਾ ਉਹ ਹੁਣ ਤੱਕ ਖਰਚ ਹੋ ਗਿਆ 2-2.5 ਸਾਲ ਦੇ ਵਿੱਚ। ਅਗਲੀ ਖਬਰ ਸੁਣ ਲਓ ਜ਼ਰਾ। ਅਗਲੀ ਖਬਰ ਇਹ ਹੈ ਕਿ 2025 ਚ ਪਾਕਿਸਤਾਨ ਦੀ ਤਾਰੀਖ ਦੀ ਰਿਕਾਰਡ ਤਾਦਾਦ 4000 ਤੋਂ ਜ਼ਿਆਦਾ ਡਾਕਟਰਸ ਪਾਕਿਸਤਾਨ ਛੱਡ ਕੇ ਚਲੇ ਗਏ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਵੇਂ ਹੋ ਗਿਆ? ਪਾਕਿਸਤਾਨ ਦੇ ਵਿੱਚੋਂ 4000 ਡਾਕਟਰ ਛੱਡ ਕੇ ਚਲੇ ਗਏ, ਇਹ ਕਿਹੜੇ ਪਾਸੇ ਨੂੰ ਗਏ ਸਾਰੇ? ਸਭ ਤੋਂ ਪਹਿਲੇ ਤਾਂ ਸਮਝੋ ਕਿ ਇਸ ਵੇਲੇ ਤਕਰੀਬਨ ਜਿਹੜੇ ਇੱਕ ਤੇ ਨੇ ਨਾ, ਜਿਹੜੇ ਬੜੇ ਮੰਨੇ ਪਰਮੰਨੇ ਕਾਲਜ ਜਿਹੜੇ ਨੇ ਪੂਰੀ ਦੁਨੀਆ ਦੇ ਵਿੱਚ, ਮਸਲਨ ਜਿਸ ਤਰ੍ਹਾਂ ਕਿੰਗ ਐਡਵਰਡ ਮੈਡੀਕਲ ਕਾਲਜ ਹੈ, ਜਿਸ ਤਰ੍ਹਾਂ ਆਗਾ ਖਾਨ ਹੈ, ਜਾਂ ਦੂਸਰੇ ਤਮਾਮ ਬੜੇ ਵੱਡੇ ਆਪਣਾ ਫਾਤਮਾ ਜਨਾਹ ਹੈ, ਅਲਾਮਾ ਇਕਬਾਲ ਹੈ, ਸਾਰੇ ਅੱਛੇ ਕਾਲਜਸ ਜਿੰਨੇ ਵੀ ਪਾਕਿਸਤਾਨ ਦੇ ਪੁਰਾਣੇ ਨੇ, ਇੱਕ ਪਾਸੇ ਤੇ ਉਹ ਨੇ। ਇੱਕ ਫਿਰ ਇਹਨਾਂ ਨੇ ਜਿਹੜੇ ਜ਼ਰਦਾਰੀ ਸਾਹਿਬ ਦੇ ਉਹ ਡਾਕਟਰ ਆਸਿਮ ਸਾਹਿਬ ਸਨ, ਉਹਨਾਂ ਨੇ ਇੱਕ ਕਾਰੋਬਾਰੀ ਬਣਾ ਛੱਡਿਆ, ਛੋਟੇ ਮਸ਼ਰੂਮ ਕਾਲਜਸ ਬਣਾ ਦਿੱਤੇ ਪਾਕਿਸਤਾਨ ਦੇ ਵਿੱਚ। ਲੇਕਿਨ ਉਹ ਕਾਲਜਸ ਜਿਹੜੇ ਨੇ ਉਹ ਵੀ ਗੋਲਡ ਮਾਈਨ ਨੇ ਪੈਸਾ ਕਮਾਉਣ ਦੇ। ਇੱਕ ਸਟੂਡੈਂਟ ਦੇ ਕੋਲੋਂ 1 ਸਾਲ ਦੀ ਫੀਸ 20 ਲੱਖ ਰੁਪਈਆ ਲੈਂਦੇ ਨੇ। ਡਾਕਟਰ ਬਣਦਾ ਤਕਰੀਬਨ ਫੀਸ ਇਸ ਪਾਸੇ ਤੇ ਰੱਖੋ ਤੇ ਕਰੋੜ ਤੋਂ 1.5 ਕਰੋੜ ਜਿਹੜਾ ਉਹ ਖਰਚਾ ਲੈ ਲੈਂਦੇ ਨੇ ਸਟੂਡੈਂਟ ਦੇ ਕੋਲੋਂ। ਇਹ ਚੰਗਾ ਭਰਵਾਂ ਕਿਸਮ ਦਾ ਪੈਸੇ ਬਣਾਉਣ ਦੀ ਇੱਕ ਮਿੱਲ ਹੈ ਮੈਡੀਕਲ ਕਾਲਜ, ਅਗਰ ਕਿਸੇ ਨੇ ਅਪਰੂਵ ਕਰਵਾ ਲਿਆ ਔਰ ਬਣਾ ਲਿਆ। ਹੁਣ ਇਹ ਜਿਹੜੇ ਸਟੂਡੈਂਟ ਨੇ, ਇਹ ਸੀਟਾਂ ਨਿਕਲਦੀਆਂ ਨੇ ਤੇ ਇਸ ਵਾਰੀ 500 ਸੀਟਾਂ ਖਾਲੀ ਗਈਆਂ ਨੇ, ਸਟੂਡੈਂਟਸ ਨੇ ਦਾਖਲ ਹੀ ਨਹੀਂ ਰਹੇ। ਕਿਉਂ? ਜਦੋਂ ਉਹ ਮੈਡੀਕਲ ਕਾਲਜ ਤੋਂ ਫਾਰਿਗ ਹੋ ਕੇ ਹਾਊਸ ਜੌਬ ਕਰਕੇ ਮੈਡੀਕਲ ਡਾਕਟਰ ਬਣ ਜਾਂਦੇ ਨੇ, ਤੁਹਾਨੂੰ ਪਤਾ ਹੈ ਅੱਜ ਕੱਲ੍ਹ ਤਨਖਾਹ ਕਿੰਨੀ ਡਾਕਟਰ ਨੂੰ ਲੱਭ ਰਹੀ? ਜੇ ਉਹਨਾਂ ਨੂੰ ਨੌਕਰੀ ਲੱਭ ਜਾਏ ਤੇ, ਪਹਿਲੀ ਗੱਲ ਤੇ ਲੱਭਦੀ ਨਹੀਂ, ਜੇ ਲੱਭ ਜਾਏ ਤੇ ਮੈਨੂੰ ਪਤਾ ਲੱਗਾ ਹੈ ਕਿ 65 ਤੋਂ 70 ਹਜ਼ਾਰ ਰੁਪਈਆ ਤਨਖਾਹ ਲੱਭ ਜਾਏ ਤੇ ਬੱਲੇ ਬੜੀ ਗੱਲ ਹੈ। ਇੱਕ ਬੱਚਾ ਜਿਹਨੇ FSC ਕੀਤੀ ਹੈ ਕਿਸੇ ਜਗ੍ਹਾ ਤੋਂ ਅੱਛੀ, ਤੋਂ ਥੋੜ੍ਹੀ ਬਹੁਤ ਅੰਗਰੇਜ਼ੀ ਬੋਲ ਸਕਦਾ ਹੈ, ਉਹ ਕਿਸੇ ਕਾਲ ਸੈਂਟਰ 'ਚ ਨੌਕਰੀ ਕਰੇ ਤਾਂ 2 ਤੋਂ 2.5 ਲੱਖ ਰੁਪਇਆ ਕਮਾਉਂਦਾ ਹੈ। ਲੇਕਿਨ ਡਾਕਟਰ ਨੂੰ ਅਸੀਂ 60, 65, 70 ਹਜ਼ਾਰ ਰੁਪਈਆ ਦਿੰਦੇ। ਚੰਗਾ ਡਰਾਈਵਰ ਜਿਹੜਾ ਹੈ ਉਹ 50, 55 ਹਜ਼ਾਰ, 60 ਹਜ਼ਾਰ ਤੋਂ ਥੱਲੇ ਤੁਹਾਨੂੰ ਨਹੀਂ ਲੱਭਦਾ ਇਸ ਵੇਲੇ ਪਾਕਿਸਤਾਨ 'ਚ। ਮੈਂ ਚੰਗੇ ਡਰਾਈਵਰ ਦੀ ਕਹਿ ਰਿਹਾ, ਮਾੜਾ ਜ਼ਾਹਿਰ ਹੈ ਜਿਹੜਾ ਵਿਚਾਰਾ ਡਰਾਈਵਰ ਹੈ ਜਾਂ ਜਿਹਦੇ ਨਾਲ ਕੋਈ ਧੱਕਾ ਕਰ ਰਿਹਾ, ਉਹ ਸਸਤਾ ਵੀ ਲੱਭ ਜਾਏਗਾ, ਜਾਂ ਜਿਹਨੂੰ ਨੌਕਰੀ ਨਹੀਂ ਲੱਭਦੀ ਜਾਂ ਉਹੋ ਜਿਹੀ ਮਹਾਰਤ ਨਹੀਂ, ਉਹ ਸਸਤੇ ਤੇ ਵੀ ਲੱਭ ਜਾਏਗਾ। ਲੇਕਿਨ ਮੁਲਕ ਦੇ ਵਿੱਚ ਡਾਕਟਰਾਂ ਦਾ ਤਾਲੀਮ ਵਾਲੇ ਪਾਸੇ ਕੀ ਹਾਲ ਕਰ ਦਿੱਤਾ ਹੈ, ਤੇ ਜਿਹੜੇ ਵਿਚਾਰੇ ਪੜ੍ਹੇ ਹੋਏ ਨੇ ਜਿਨ੍ਹਾਂ ਕੋਲ ਡਿਗਰੀ, ਉਹਨਾਂ ਦਾ ਹਾਲ ਕੀ ਕਰ ਦਿੱਤਾ, ਤੇ ਜਿਹੜੇ ਪੁਰਾਣੇ ਨੇ ਉਂਝ ਭੱਜ ਗਏ ਨੇ ਮੁਲਕ ਛੱਡ ਕੇ ਵਿਚਾਰੇ 4000। ਦੂਜੇ ਪਾਸੇ 93 ਕਰੋੜ ਰੁਪਈਆ ਅਸੀਂ ਫੂਕ ਦਿੱਤਾ ਤਜ਼ੀਨੋ ਆਰਾਇਸ਼ ਦੇ ਉੱਤੇ, ਤੇ ਨਾਲ ਬਾਜੀ ਦੀ ਗੱਡੀ ਦੇ ਟਾਇਰ 3 ਕਰੋੜ ਰੁਪਈਏ ਦੇ ਆਏ ਸਨ, ਤੇ ਬਾਜੀ ਨੇ 86 ਕਰੋੜ ਰੁਪਈਆ ਮੰਗਿਆ ਹੈ ਹਕੂਮਤ ਪਾਕਿਸਤਾਨ ਦੇ ਕੋਲੋਂ, ਹਕੂਮਤ ਪੰਜਾਬ ਕੋਲੋਂ ਆਪਣੇ ਜਹਾਜ਼ ਦੇ ਸੈਰ ਸਪਾਟੇ ਦਾ ਅਗਲੇ 6 ਮਹੀਨੇ ਵਾਸਤੇ। ਮਤਲਬ ਬਾਜੀ ਤਕਰੀਬਨ 1 ਅਰਬ ਰੁਪਈਆ ਫੂਕ ਦਿੰਦੀ ਹੈ ਆਪਣੇ ਜਹਾਜ਼ ਦੇ ਝੂਟਿਆਂ ਦੇ ਉੱਤੇ। ਕੱਲ੍ਹ ਬਾਜੀ ਕਹਿ ਰਹੀ ਸੀ ਕਿ ਮੈਂ ਤੇ ਜਾਨੀ ਹਾਂ ਜਹਾਜ਼ ਦੇ ਉੱਤੇ, ਤੇ ਪ੍ਰੋਜੈਕਟ ਦਾ ਮੈਂ ਕਿਸੇ ਨਾ ਕਿਸੇ ਪ੍ਰੋਜੈਕਟ ਦਾ ਇਫਤਤਾਹ ਕਰਨਾ ਹੁੰਦਾ। ਹੁਣ ਲੋਕੀ ਇਲਜ਼ਾਮ ਲਾਉਂਦੇ ਨੇ ਵੀ ਪਲਾਸਟਿਕ ਸਰਜਰੀ ਵਾਲਾ ਪ੍ਰੋਜੈਕਟ ਵੀ ਉਹਦੇ ਵਿੱਚ ਹੀ ਹੁੰਦਾ ਹੈ। ਹੁਣ ਇਹ ਮੈਨੂੰ ਸਮਝ ਨਹੀਂ ਕਿ ਉਹ ਪਲਾਸਟਿਕ ਸਰਜਰੀ ਵਾਲਾ ਜਿਹੜਾ ਪ੍ਰੋਜੈਕਟ ਹੈ, ਅਗਰ ਹੁੰਦਾ ਹੈ, ਤੇ ਕਿਉਂਕਿ ਇਲਜ਼ਾਮ ਹੈ ਲੋਕਾਂ ਦਾ, ਤੇ ਉਹਦਾ ਇਫਤਤਾਹ ਜਿਹੜਾ ਬਾਜੀ ਸਰਕਾਰੀ ਜਹਾਜ਼ ਦੇ ਉੱਤੇ ਜਾ ਕੇ ਕਿਸ ਤਰ੍ਹਾਂ ਕਰਦੇ ਨੇ। ਬਹਰਹਾਲ ਇਹ ਤਾਂ ਰੱਬ ਹੀ ਜਾਣਦਾ, ਲੇਕਿਨ 86 ਕਰੋੜ ਰੁਪਈਆ ਬਾਜੀ ਨੇ ਹੋਰ ਮੰਗ ਲਿਆ, ਜਿਹੜਾ ਇਹ ਸਾਲ ਦਾ ਬਜਟ ਉਹਦੀ ਸਪਲੀਮੈਂਟਰੀ ਗ੍ਰਾਂਟ ਹੈ, ਪਿਛਲੇ ਹਫ਼ਤੇ ਦੀ ਖਬਰ ਹੈ। ਇਹ ਹੁਣ ਅੱਗੇ ਚੱਲਨੇ ਜੀ, ਇਹ ਖਬਰਾਂ ਤੇ ਤੁਸੀਂ ਦੋ ਤਿੰਨ ਲੈ ਲਈਆਂ ਨੇ। ਅਗਲੀ ਖਬਰ ਇਹ ਹੈ ਕਿ ਮਰੀਮ ਸਾਹਿਬਾ ਨੇ ਕਿਹਾ ਵੀ ਸ਼ਊਰ ਨਾਲ ਕਿਸੇ ਦਾ ਪੇਟ ਭਰਦਾ ਹੈ। ਜੀ ਜ਼ਾਹਿਰ ਹੈ ਬਿਰਿਆਨੀ ਨਾਲ ਭਰਦਾ, ਸ਼ਊਰ ਨਾਲ ਤਾਂ ਨਹੀਂ ਭਰਦਾ। ਇਸੇ ਤੋਂ ਤਾਂ ਬਾਜੀ ਨੇ ਇਲਮ ਨਹੀਂ ਹਾਸਲ ਕੀਤਾ। ਬਾਜੀ ਜਿਸ ਵੇਲੇ ਸਕੂਲ ਕਾਲਜਾਂ 'ਚ ਗਈ ਤੇ ਬਾਜੀ ਨੇ ਇਹੀ ਫੈਸਲਾ ਕੀਤਾ ਵੀ ਇੱਥੇ ਤੇ ਵੜਨਦੇ ਨੇ ਸ਼ਊਰ। ਮਸਲਨ ਅਗਰ ਕਿੰਗ ਐਡਵਰਡ ਮੈਡੀਕਲ ਕਾਲਜ ਵਾਕਈ ਬਾਜੀ ਪੜ੍ਹ ਲੈਂਦੀ
ਔਰ ਡਾਕਟਰ ਬਣ ਜਾਂਦੀ ਤੇ ਬਾਜੀ ਦਾ ਢਿੱਡ ਤੇ ਖਾਲੀ ਰਹਿ ਜਾਣਾ ਸੀ। ਬਾਜੀ ਨੇ ਦੱਸਿਆ ਨਾ ਵੀ ਸ਼ਊਰ ਦੇ ਨਾਲ ਕਿਸੇ ਦਾ ਪੇਟ ਨਹੀਂ ਭਰਦਾ। ਬਾਜੀ ਸੱਚੀ ਹੈ, ਪੇਟ ਲੰਡਨ ਤੇ ਕੀ ਪਾਕਿਸਤਾਨ 'ਚ ਪ੍ਰਾਪਰਟੀ, ਉੱਥੇ ਕੰਮ ਕਰਨਾ ਪੈਣਾ ਸੀ। ਡਾਕਟਰਸ ਨੂੰ ਪਹਿਲਾਂ ਪੜ੍ਹਦਿਆਂ ਹੋਇਆਂ ਜ਼ਿਬਾ ਕਰ ਦਿੰਦੇ ਨੇ ਵਿਚਾਰਿਆਂ ਨੂੰ, ਕੰਮ ਕਰਵਾ ਕੇ। ਜੇ ਉਹ ਪੜ੍ਹ ਕੇ ਡਾਕਟਰ ਬਣ ਹੀ ਜਾਂਦੇ ਨੇ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸ਼ਾਮਤ ਲਿਆਉਂਦੇ ਨੇ 36 48 ਘੰਟੇ ਦੀ, ਪਤਾ ਨਹੀਂ ਇਸ ਤੋਂ ਵੀ ਜ਼ਿਆਦਾ ਦੀ ਇੱਕ ਸ਼ਿਫਟ ਕਰਵਾਉਂਦੇ ਨੇ ਉਹਨਾਂ ਦੇ ਕੋਲੋਂ। ਉੱਥੇ ਹੀ ਸੌਂਦੇ ਨੇ, ਉਹ ਉੱਥੇ ਹੀ ਖਾਂਦੇ ਨੇ, ਉੱਥੇ ਫਿਰ ਨੌਕਰੀ ਕਰਦੇ ਨੇ। ਤੇ ਇਹ ਔਰ ਉਸ ਤੋਂ ਬਾਅਦ ਜਿਹੜੀ ਤਨਖਾਹ ਲੱਭਦੀ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੋ ਸੂਰਤ ਹਾਲ ਹੈ। ਹਾਂ ਠੀਕ ਹੈ, ਹੁਣ ਤੁਸੀਂ ਕਹਿਣਾ ਨਹੀਂ ਡਾਕਟਰ ਸਾਹਿਬ, ਗਿੱਲ ਸਾਹਿਬ, ਡਾਕਟਰ ਵੀ ਬੜਾ ਪੈਸਾ। ਉਹ ਬਈ ਕਿਤੇ ਕੈਰੀਅਰ ਦੇ ਐਂਡ ਤੇ ਜਾ ਕੇ ਸਾਰੀ ਉਮਰ, ਮੇਰਾ ਮਤਲਬ ਹੈ ਕਿ ਹਿੰਮਤ ਕਰਕੇ ਫਿਰ ਕਿਤੇ ਚੰਦ ਲੋਕ ਹੋਣਗੇ ਜਿਨ੍ਹਾਂ ਦਾ ਪਹਿਲਾਂ ਵੀ ਕੋਈ ਅੱਲਾ ਮੀਆਂ ਕੋਈ ਸਬਬ ਲਾ ਦਿੰਦਾ, ਬਾਕੀ ਤੇ ਜਾ ਕੇ ਕੈਰੀਅਰ ਦੇ ਆਖਰ ਤੇ ਜਾ ਕੇ ਮਾਲ ਪਾਣੀ ਬਣਦਾ ਹੈ। ਤੇ ਇੱਥੇ ਬਾਜੀ ਨੇ ਤਾਂ ਦੇਖ ਲਓ ਪਹਿਲੀ ਇਨਿੰਗ ਹੀ ਜਿਹੜੀ ਸ਼ੁਰੂ ਕੀਤੀ ਉਹ ਅਰਬਾਂ ਰੁਪਈਆਂ ਤੋਂ ਕੀਤੀ ਹੈ। ਹੁਣ ਇਸ ਲਈ ਬਾਜੀ ਸਹੀ ਰਹੀ ਹੈ, ਬਾਜੀ ਨੂੰ ਸਮਝ ਆ ਗਈ ਵੀ ਕਿੰਗ ਐਡਵਰਡ ਨੇ ਸ਼ਊਰ ਦੇਣਾ, ਉਹਦੇ ਨਾਲ ਢਿੱਡ ਥੋੜੀ ਭਰਨਾ। ਹੁਣ ਇਹ ਵੀ ਤਾਂ ਪਰ ਮੁਖਤਸਰ ਗੱਲ ਸੋਚਣੀ ਪੈਂਦੀ ਨਾ ਵੀ ਕਿਸੇ ਦਾ ਢਿੱਡ ਕਿੰਨੇ ਕੁ ਪੈਸੇ ਨਾਲ ਭਰਦਾ ਹੈ। ਹੁਣ ਬਾਜੀ ਦਾ ਜਿਹੜਾ ਪੈਸੇ ਕਮਾਉਣ ਵਾਲਾ ਖਿਲਾਰ ਹੈ, ਮਤਲਬ ਜਿਹੜਾ ਖਿਲਾਰ ਹੈ ਬਾਜੀ ਦਾ ਵੀ ਕਿੰਨੇ ਪੈਸੇ ਕਮਾਉਣੇ ਨੇ, ਉਹ ਤਾਂ ਲੰਮਾ ਚੌੜਾ ਹੈ। ਉਸ ਹਿਸਾਬ ਦੇ ਵਿੱਚ ਕਿੰਗ ਐਡਵਰਡ 'ਤੇ ਭਾਰ ਨਹੀਂ ਸੀ ਚੁੱਕ ਸਕਦਾ। ਇਸ ਲਈ ਬਾਜੀ ਨੇ ਫੈਸਲਾ ਕੀਤਾ ਵੀ ਮੈਂ ਪੜ੍ਹਨਾ ਹੀ ਨਹੀਂ। ਬਾਜੀ ਕਿਸੇ ਯੂਨੀਵਰਸਿਟੀ ਦੇ ਕਦੇ ਲਾਗੇ ਨਹੀਂ ਗਈ। ਅੱਛਾ ਜੀ, ਅੱਗੇ ਚੱਲਨੇ। ਇਹ ਸ਼ਊਰ ਵਾਲੀ ਸਟੇਟਮੈਂਟ ਦੇ ਉੱਤੇ ਬੜਾ ਇਸ ਵੇਲੇ ਤਬਸਰਾ ਹੋ ਰਿਹਾ, ਇਸ ਲਈ ਅਸੀਂ ਆਖਿਆ ਵੀ ਅਸੀਂ ਵੀ ਇਹ ਗੱਲ ਕਰ ਲਈਏ। ਅੱਗੋਂ ਬਾਜੀ ਨੇ ਇੱਕ ਹੋਰ ਬੜੀ ਗੂੜੀ ਜੀ ਗੱਲ ਕੀਤੀ ਹੈ। ਬਾਜੀ ਨੇ ਆਖਿਆ ਕਿ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਅਸੀਂ ਦੂਸਰੇ ਕਲਚਰਸ ਨੂੰ, ਇਹ ਮੈਂ ਪਹਿਲੇ ਪੜ੍ਹ ਕੇ ਤੁਹਾਨੂੰ ਸੁਣਾਣਾ ਬਾਜੀ ਨੇ ਕੀ ਕਿਹਾ ਹੈ। मुझे इस बात का अफसोस है कि हम दूसरों का कल्चर अपनाते हैं, लेकिन पंजाब का इतना रिच कल्चर है। हमारी पंजाबी ज़ुबान, सराइकी, पोठोहारी इतनी खूबसूरत और मीठी है, लेकिन हमारे लोगों को, बच्चों को ये बता दिया गया है कि अगर आप ये ज़ुबान बोलेंगे तो आप अनपढ़ लगेंगे। मरीम नवाज़। लेकिन सुथरी गल किहड़ी है कि मरीम नवाज़ जिहड़े ने वो आप भी ये सारी गल उर्दू 'ਚ कर रहे हैं, उन्होंने भी पंजाबी 'ਚ नहीं करनी आ रही, या उन्होंने आउंदी है, वो इसलिए नहीं कर रहे कि मैं अनपढ़ ना लगा। उत्थे लफ्ज़ की इस्तेमाल कर रहे हैं, अपने बच्चों को सानू रोशनास, अपने बच्चों को हमें रोशनास करवाना चाहिए। रोशनास मतलब चंगे भले उर्दू दान नूं भी भावें रोशनास का जिहड़ा मतलब है वो ना पता होवे ते वो एक पासे पंजाबी की तरवीज कर रहे हैं, मतलब कश्मीरी खानदान तो बिलोंग करते हैं, पंजाब के चीफ मिनिस्टर ने माशाअल्लाह, और उर्दू दे विच लोकां नूं आखण डए ने कि पंजाबी ज़बान की तरवीज करना बड़ी जरूरी है, इनू अडॉप्ट करो और ये ना सोचो भी इनू बोलने वाला बंदा अनपढ़ लगता। मतलब आप नहीं कर रहे, ये मैसेज भी आप पंजाबी देण जोगे नहीं है, ये भी उर्दू च दे रहे हैं। मतलब इन्हां दे कॉलो फेल दे विच जिहड़ा तजाद है वो वेख लो, इन्हां दी मुनाफकत किन्नी अयां है उन्होंने तुसीं आपे वेख लो। अच्छा जी, अगे चलने। अगली गल ये है कि वो कहते हैं कि इंडियन पंजाब के जिहड़े साडे सिख भाई ने वो पूरी दुनिया, ये उन्होंने उर्दू च बोल रहे हैं, मैं पंजाबी च बोलन दिया, उन्होंने उर्दू च किया। आप देखें इंडियन पंजाब में हमारे जो सिख भाई हैं वो पूरी दुनिया में, अमेरिका में, बरतानिया में, कनाडा में बड़े फ़ख्र से पंजाबी बोलते हैं, इनके बच्चे भी पंजाबी बोलते हैं। बाजी उन्हों का तो चीफ मिनिस्टर भी पंजाबी बोलता है, उन्होंने ब्यूरोक्रेसी भी पंजाबी बोलती है। शुरू करो ना अल्लाह का नाम लैके, लेकिन तुसीं नहीं करोगे क्योंकि अशराफिया जिहड़ी है ना, उन्हें, मैं तो पहले दिन तो आना कि पंजाबी जुबान उन्हें अनपढ़। अच्छा, वो बच्चे अजकल के पुछो भी पुत्र पंजाबी आती, नहीं अंकल अम्मी अब्बू के साथ तो उर्दू ही बोलते हैं या इंग्लिश बोलते हैं, वो काम वाली के साथ मैं बात कर लेती हूँ या कर लेता हूँ छोटी मोटी पंजाबी, वो काम वाली की जुबान जिहड़ी वो पंजाबी है। ये एक साडी अशराफिया का वखरा ही काम है। इन्हां वास्ते जुबान भी पढ़ी लिखी तो अनपढ़ या बदतमीज़ तो तमीज़ वाली, सारियां ही जुबानां बदतमीज़ भी हो सकदियां ने तो तमीज़ वालियां भी हो सकदियां ने। कदी जुबानां भी भैड़ियां होईयां ने या चंगियां होईयां ने। मैं बिल्कुल नहीं आंदा भी कोई जुबान, मसलन अंग्रेज़ी जुबान है उसका एक अपना हुसन है, पंजाबी उसका अपना है, सराइकी उसका अपना है, पश्तो उसका अपना है, बलोची उसका अपना है, सिंधी उसका अपना है। हर जुबान खूबसूरत है। जिथे कोई जम्मिया उन्होंने अपनी माँ बोली जरूर बोलनी चाहिए है। पंजाबियों को कोई खास ही मैं ना धरन पई है, ये अपनी जुबान नहीं बोलते, ना अपने याणिਆਂ ਨੂੰ बोलन देंगे ने। मतलब जिन्हों नहीं भी उर्दू बोलनी आउंदी वो भी पंजाबी के लहजे च बच्चों के नाल उर्दू बोलेगा। आपो दे विच चंगी भली पंजाबी बोलन डे होणगे, जिस वेले बच्चे आउणगे मौत पै जाएगी, नाल ही उर्दू बोलना शुरू कर देंगे। पता नहीं कित्थों दी गुलामाना जहनीयत है, कौन लोग ने। साडे माँ प्यो नूं ते उर्दू बोलण दी कोई ऐसी जरूरत नहीं सी हुंदी, असीं ते जिस वेले वड्डे होए ते कि सानूं हुण उर्दू नहीं आउंदी बोलनी। बच्चे आपे सीख लैनी है उर्दू, जो बाहर स्कूलों कॉलेजों के जाणगे, नौकरियां करनगे। तुसीं अपना काम करो, जिहड़ी तुहाडी जुबान है भरवीं किस्म की, उन्होंने निग्गी संघनी किस्म की, उन्होंने अपनी जुबान गूढ़ी किस्म की सिखाओ उन्होंने, ताकि पूरी तरह। हुण संघनी गूढ़ी का मतलब गालां सिखाउणा नहीं है, होर भी बड़ियां भरवीं किस्म दी गल्लां ने। मतलब हुण अजकल किन्ना कुछ यूज़ करदे हो भी मैनूं भुलेखा पै गया या ये भुलेखे ही ने। हुण
मतलब ਜਿਹੜੇ ਲਫ਼ਜ਼ ਨੇ ਮੈਨੂੰ ਪੈਣ ਭੁਲੇਖੇ, ਇਹ ਹੁਣ ਜਿਹੜਾ ਭੁਲੇਖਾ ਲਫ਼ਜ਼ ਹੈ ਇਹਦੇ ਉੱਤੇ ਹੀ ਅਗਰ ਬੱਚੇ ਨੂੰ ਤੁਸੀਂ ਦੱਸੋ ਤਾਂ ਕਿੰਨਾ ਕੁਛ ਨਿਕਲਦਾ ਹੈ। ਖੈਰ ਕਹਿਣ ਦਾ ਮਤਲਬ ਇਹ ਹੈ ਵੀ ਪੰਜਾਬੀ ਨਾਲ ਏਡੀ ਨਫ਼ਰਤ ਨਾ ਕਰੋ, ਇਹ ਵੀ ਇੱਕ ਜ਼ੁਬਾਨ ਹੈ ਦੂਸਰੀਆਂ ਜ਼ੁਬਾਨਾਂ ਤਰ੍ਹਾਂ ਦੀ, ਤੇ ਬੋਲੋ। ਤੇ ਇਹ ਬਾਜੀ ਜੋ ਕਹਿਣ ਡਈ ਉਹ ਤਾਂ ਤੁਹਾਨੂੰ ਜ਼ਾਹਿਰ ਹੈ ਇਸ ਵੇਲੇ ਪਤੰਗਬਾਜ਼ੀ ਤੇ ਇਹਨਾਂ ਚੱਕਰਾਂ 'ਚ ਲਾ ਕੇ ਕਿ ਤੁਸੀਂ 8 ਫਰਵਰੀ ਵਾਲੇ ਪਾਸੇ ਤੋਂ ਤਵੱਜੋ ਨਾ ਦਿਓ। ਲੇਕਿਨ ਹੁਣ ਚੇਤੇ ਇਹੀ ਰੱਖਣਾ ਵੀ 8 ਫਰਵਰੀ ਨੂੰ ਹਰ ਸੂਰਤ ਜਿਹੜਾ ਉਹ ਸ਼ਟਰ ਡਾਊਨ ਤੇ ਪਈਆ ਜਾਮ ਹੜਤਾਲ ਕਰਨੀ ਹੈ, ਤਾਂ ਕਿ ਪੈਗਾਮ ਜਾਏ ਇਹਨਾਂ ਨੂੰ ਕਿ ਆਵਾਮ ਬਹੁਤ ਜ਼ਿਆਦਾ ਨਾਰਾਜ਼ ਹੈ ਜੋ ਕੁਝ ਇਹ ਇਮਰਾਨ ਖਾਨ ਸਾਹਿਬ ਦੇ ਨਾਲ ਕਰ ਰਹੇ ਨੇ। ਉਹਨਾਂ ਦੀ ਸਿਹਤ ਦੇ ਉੱਤੇ ਨਾ ਉਹਨਾਂ ਦੀਆਂ ਮੈਡੀਕਲ ਰਿਪੋਰਟਸ ਦੇ ਰਹੇ ਨੇ, ਨਾ ਉਹਨਾਂ ਨੂੰ ਡਾਕਟਰ ਤੱਕ ਐਕਸੈਸ ਦੇ ਰਹੇ ਨੇ, ਨਾ ਖਾਨਦਾਨ ਨਾਲ ਮੁਲਾਕਾਤ ਕਰਵਾ ਰਹੇ ਨੇ, ਔਰ ਉਹਨਾਂ ਨੂੰ ਨਜਾਇਜ਼, ਉਹਨਾਂ ਨੂੰ ਔਰ ਉਹਨਾਂ ਦੀ ਜ਼ੌਜਾ ਬੁਸ਼ਰਾ ਬੀਬੀ ਨੂੰ ਔਰ ਦੂਜੇ ਕੈਦੀਆਂ ਨੂੰ ਨਜਾਇਜ਼ ਜੇਲ੍ਹ ਦੇ ਵਿੱਚ ਰੱਖਿਆ ਹੈ। ਅੱਗੇ ਚੱਲਦੇ ਹਾਂ ਜੀ, ਅਗਲੀ ਖਬਰ। ਚਾਚਾ ਜੀ ਨੇ ਇੱਕ ਆਏ ਨੇ ਮੈਦਾਨ ਦੇ ਵਿੱਚ, ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਦਾ ਝੰਡਾ ਚੁੱਕਿਆ ਇਸ ਵੇਲੇ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਦਾ ਨਾਂ ਕੋਈ ਨਹੀਂ ਲੈਂਦਾ, ਲੋਕੀ ਡਰਦੇ ਨੇ। ਉਹਨਾਂ ਨੇ ਆ ਕੇ ਕਿਹਾ ਵੀ ਮੇਰਾ ਲੀਡਰ ਨਵਾਜ਼ ਸ਼ਰੀਫ ਹੈ ਔਰ ਮੇਰੇ ਲੀਡਰ ਨਾਲ ਦਾ ਹੋਰ ਕੋਈ ਲੀਡਰ ਨਹੀਂ 45 ਸਾਲ ਤੋਂ। ਇਹ ਚਾਚਾ ਜੀ ਨੇ ਕਿਹਾ ਹੈ ਕਿ ਵਾਹਿਦ ਲੀਡਰ ਨਵਾਜ਼ ਸ਼ਰੀਫ ਹੈ ਜਿਹਨੇ 45 ਸਾਲ ਤੋਂ ਆਪਣਾ ਸਟਾਂਸ ਨਹੀਂ ਬਦਲਿਆ, ਆਪਣਾ ਪੁਆਇੰਟ ਆਫ ਵਿਊ ਨਹੀਂ ਬਦਲਿਆ, ਆਪਣੀ ਗੱਲ ਨਹੀਂ ਬਦਲੀ। ਮਰਦ ਦੇ ਬੱਚੇ ਦੀ ਇੱਕੋ ਹੀ ਗੱਲ ਹੈ 45 ਸਾਲ ਤੋਂ। ਇਹ ਚਾਚਾ ਜੀ ਨੇ ਕੀ ਆਖਿਆ, सुनो। पाकिस्तान की सियासत में मियां मोहम्मद नवाज शरीफ वह लीडर हैं, जब से सियासत में आए हैं आज दिन तक उनका एक ही मौक़िफ़ है और उन्होंने एक ही जुमला बोला है हर मौका के ऊपर। 80 की दहाई में जब वो पहले पंजाब के वज़ीर ख़ज़ाना थे और बाद में वज़ीर आला बने, उस वक्त भी उन्होंने एक ही बात की थी, एक ही जुमला कहा था, अगर मुझे मौका मिला मैं मुल्क की तकदीर बदल दूँगा। आज 45 साल बाद भी अल्हम्दुलिल्लाह अपने मौका पर कायम है। आज भी जब भी बात करते हैं यही बात करते हैं, अगर मौका मिला मैं मुल्क की तकदीर बदल दूंगा। सुन लिया जी, ये हुण मेरा मतलब है कि तरीका है ना दस्सण दा गल। हुण मैं तो पहलां ये सोचिया भी पता नहीं 45 साल तो उन्होंने किहड़ी गल कीती। उन्हां फिर जदों दस्सिया भी बई 45 साल तो इक्को ही गल कहिंदे ने कि मैनूं अगर मौका दिता तो मैं कौम की तकदीर बदल दिआंगा। मौका कौम ने बार बार दिता है, तकदीर नहीं बदल सके। लेकिन उन्होंने कहा भी जदों मैं तकदीर नहीं बदल सकिया तो मैं गल क्यों बदलां। उन्हें अपना बयान भी वो ही रखिया है। तो इस गल के उत्ते हुण अगली गल सानूं याद आई, शमशाद साहब जिहड़े ने एक बहुत ही मन्ने परमाने साडे साबक फॉरन सैक्रटरी ने, बड़े सुथरे सुलझे हुए पाकिस्तानी बजुर्ग ने। हुण अल्लाह उन्हां नूं सेहत देवे, लंबी जिंदगी देवे। और जिहड़े चंद बड़े ही ईमानदार ब्यूरोक्रेट ने उन्हां दे विचों एक उन्हां दा नाम वजदा है पूरी दुनिया दे विच। उन्होंने एक किस्सा सुनाया कि नवाज शरीफ साहब जो ज़ियाउल हक दे नाल इंडिया गए तो उत्थे जिहड़ा उन्हां दे सदर साहब सन, उन्हां दे नाल ज़ियाउल हक साहब ने इंट्रोड्यूस करवाया नवाज शरीफ साहब नूं कि जी यह साडे पंजाब दे चीफ मिनिस्टर ने। तो वो ज़ैल सिंह साहब ने पूछया भी किहड़े थां दा है काका, जिस तरह सरदार पुछदे ने बजुर्ग भी काका किहड़े थां तो अमृतसर तो किहड़ा पिंड है तुहाडा। इन्हां ने जिस वेले महला दस्सिया अमृतसर दा, उन्हां कहा हाँ हाँ तुहाडे दादा जी उत्थे वो बाज़ारे हुसन दे विच फुल शुल वेचदे सन। वो बेड़ा ही गर्क कर छड़िया है सारी गल करके। शमशाद अहमद खान साहब ज़ाहिर है फॉरन सैक्रटरी, अंबैसडर, सारा फॉरन ऑफिस ना ज़ाहिर उत्थे मौजूद सन। उन्होंने जिस वेले गल हुण रिपोर्ट की, ए सुन लो, उन्हां दी जुबानी सुन लो ताकि तुहानूं पता लगे कि ये मेरा मतलब को कसर रह ना जाए। इत्थे बाजी सानूं पता नहीं की कोई दसदी है भी ये जनाब 200 साल पहले जिहड़े मियाँ साहब हुणी सन, ये पता नहीं मर्सिडीज़ दियां जिहड़े चेसिस बनाउंदे सन ते पता नहीं की बनाउंदे सन। सुन लो शमशाद अख्तर साहब ने की आख्या है। बात शुरू की थी ज़ियाउल हक ने कि प्रेजिडेंट साहब ए देखो साडा मुंडा तुहाडे अमृतसर दा मुंडा है ते ये साडा चीफ मिनिस्टर है पंजाब दा। तो फिर ज़ैल सिंह ने उससे पूछा तू अमृतसर के, उसने बताया अपना फलां फैमिली से। ओ अच्छा, तो फिर वो जो बातें हैं वो मैं अब जिक्र नहीं करना चाहता, वो दुनिया में सब मशहूर है। नहीं सर आप बताएं। वो यही कि भी वो फैमिली है अमृतसर दी मशहूर ते फुल शुल भी उत्थे देंदे सन उत्थे दे जिस मुजारा वगैरह ते ओ हाँ वो ये सी वो की होंदियां ने ये जो कुएं में वो क्या होती हैं बनाते हो लोहे की डोल होंदे हैं, तो तुसी लोग ये बनाते सो उत्थे। हाँ ये लोहे की वो डोलियां बनाते थे जो कुएं में डाली जाती है ना, तो जिनसे पानी निकाला जाता है। तो ये बात ये हुई और कुछ फूल बेचने के, फूल बेचने का वो रोए के तेरा वो फ्रांज दादे दी गल करके कि वो उत्थे बैठा फूल बेचता होता सी। अमृतसर की जगह बड़ी मशहूर है ना जहाँ नवाबों की तफरीह गाहें होती थी। वो सुन लिया जी। तो बहरल इत्थे तो सानू यही दसदे ने कि जनाब मन्ने परमन्ने लोग ने। तो ठीक है जी, हुण रब जाने तो या शमशाद अख्तर साहब जानन।
ਅੱਛਾ ਜੀ, ਡੀਜੀ ਨੈਬ ਨੇ ਇੱਕ ਨਵਾਂ ਹੀ ਮੇਰਾ ਮਤਲਬ ਹੈ ਕਿ ਧਮਾਕਾ ਕਰ ਛੱਡਿਆ। ਉਹਨਾਂ ਕਿਹਾ ਹੈ ਕਿ 2025 ਦੇ ਵਿੱਚ 22 ਅਰਬ ਡਾਲਰ ਬਰਾਮਦ ਕਰ ਲਿਆ ਸੀ, ਜਿਹੜਾ ਪਾਕਿਸਤਾਨ ਤੋਂ ਲੁੱਟਿਆ ਗਿਆ ਸੀ। ਕਿੰਨਾ ਜੀ? 22 ਅਰਬ ਡਾਲਰ। ਤੇ ਇਸ ਵੇਲੇ ਸਾਨੂੰ UAE ਨੇ ਵਾਰਨਿੰਗ ਦਿੱਤੀ ਹੈ, ਡੈਡਲਾਈਨ ਦਿੱਤੀ ਹੈ ਆਪਣਾ 2 ਅਰਬ ਡਾਲਰ ਵਾਪਸ ਲੈਣ ਦੀ, ਜਿਹੜਾ ਸਾਡੇ ਕੋਲ ਦਿੱਤਾ ਨਹੀਂ ਜਾਣ ਡਿਆ। 6.5% ਅਸੀਂ ਉਹਦੇ ਉੱਤੇ ਸੂਦ ਦੇਣ ਡਏ, ਇੰਟਰਸਟ ਦੇਣ ਡਏ, ਔਰ ਮਿੰਨਤਾਂ ਤਰਲੇ ਕਰਨ ਡਏ ਵੀ ਸਾਡੀ ਐਕਸਟੈਂਸ਼ਨ ਕਰ ਦਿਓ ਇਹ 2 ਅਰਬ ਡਾਲਰ ਦੀ। ਉਹਨਾਂ ਦੇ ਕੋਲੋਂ ਸਾਲ ਦੀ ਐਕਸਟੈਂਸ਼ਨ ਮੰਗੀ ਸੀ, ਉਹਨਾਂ ਸਿਰਫ 2 ਮਹੀਨੇ ਦੀ ਦਿੱਤੀ ਹੈ, ਤੇ ਹੁਣ ਅਸੀਂ ਇੰਤਜ਼ਾਰ ਕਰਨ ਡਏ ਵੀ ਉਹਨਾਂ ਦੀ ਮਿਹਰਬਾਨੀ ਅੱਗੋਂ ਐਕਸਟੈਂਸ਼ਨ ਹੋਰ ਦੇ ਦੇਣ। ਦੂਜੇ ਪਾਸੇ ਸਾਊਦੀ ਅਰਬ ਦੇ ਕੋਲ ਵੀ ਅਸੀਂ ਹੱਥ ਬੰਨ੍ਹ ਕੇ ਖਲੋਤੇ ਹਾਂ ਵੀ ਸਾਨੂੰ ਉਧਾਰ ਤੇ ਤੇਲ ਦੇ ਦਿਓ। ਉਹ ਵੀ ਮੇਰਾ ਖਿਆਲ ਇੰਝ ਹੀ ਹੈ, ਕੋਈ 1.5 ਅਰਬ ਡਾਲਰ ਦਾ ਉਧਾਰ ਤੇ ਉਹਨਾਂ ਕੋਲ ਤੇਲ ਲੈਂਦੇ ਆ, ਆਨੇ ਵੀ ਇਹ ਵੀ ਜਿਹੜੀ ਫੈਸਿਲਿਟੀ ਹੈ ਤੇਲ ਉਧਾਰ ਤੇ ਲੱਭਣ ਵਾਲੀ, ਇਹਨੂੰ ਥੋੜਾ ਗਾਂਹ ਤੱਕ ਕਰ ਦਿਓ। ਸਾਊਦੀ ਅਰਬ ਨੇ ਅੱਗੇ ਹੀ 5600 ਪਤਾ ਨਹੀਂ 56000 ਹੁਣ ਮੈਨੂੰ ਨੰਬਰ ਭੁੱਲ ਗਿਆ, ਉਹ ਮੰਗਣ ਵਾਲੇ ਪਾਕਿਸਤਾਨੀ ਜਿਹੜੇ ਨੇ ਉਹ ਉੱਥੋਂ ਕੱਢ ਦਿੱਤੇ ਨੇ। ਇਹ ਫੇਰ ਨਹੀਂ ਬਾਜ਼ ਆਉਣ ਡਏ, ਫਿਰ ਮੰਗਣ ਡਏ ਨੇ। ਦੂਜੇ ਪਾਸੇ ਨੈਬ ਦਾ ਚੇਅਰਮੈਨ ਆਂਦਾ ਵੀ ਅਸੀਂ 22 ਅਰਬ ਡਾਲਰ ਬਰਾਮਦ ਕਰ ਲਿਆ। ਉਹ ਭਾਈ ਜੀ ਅਗਰ ਕਰ ਲਿਆ ਤੇ ਇਹਨਾਂ 'ਚੋਂ 2 ਅਰਬ UAE ਨੂੰ ਵਾਪਸ ਕਰ ਦਿਓ, ਤੇ 2 ਕੀ ਅਰਬ ਸਾਊਦੀ ਅਰਬ ਨੂੰ ਦੇ ਦਿਓ ਤੇਲ ਦੀ ਜਿਹੜੀ ਪੇਮੈਂਟ ਦਾ। ਅਗਰ 22 ਤੁਹਾਡੇ ਕੋਲ ਆ ਗਿਆ ਯਾਰ, 4 ਅਰਬ ਤੇ ਦਿਓ ਨਾ, 18 ਅਰਬ ਕੋਲ ਰੱਖ ਲਓ, ਕੋਈ ਇੱਜ਼ਤ ਹੀ ਬਹਾਲ ਕਰ ਲਓ ਆਪਣੀ। ਇਹ ਕੌਣ ਲੋਕ ਨੇ ਸਾਰੇ ਰਲੇ ਨੇ? ਇਹ ਜਨਰਲ ਨਜ਼ੀਰ ਭੱਟ ਸਾਹਿਬ ਨੇ ਵੀ ਕੌਮ ਨੂੰ ਚੇਈ ਬਣਾਇਆ ਹੈ। ਖੈਰ, ਇਹ ਖਬਰ ਤੇ ਤੁਹਾਡੇ ਸਾਹਮਣੇ ਅਗਲੇ ਚੰਦ ਦਿਨਾਂ ਦੇ ਵਿੱਚ ਆ ਹੀ ਜਾਏਗੀ, ਜੋ ਕੁਝ ਤੁਸੀਂ ਵੇਖ ਰਹੇ ਹੋ ਕਿ ਨੈਬ ਦੇ ਵਿੱਚੋਂ ਹੋਰ ਕਿਹੜੀ ਗੱਲ ਤੇ ਕਿਹੜਾ ਜਿਹੜਾ ਮਾਮਲਾ ਅੰਦਰ ਦਾ ਨਿਕਲਣਾ ਹੈ। ਅਗਲੀ ਖਬਰ ਲੈ ਲਓ। ਨੂਨ ਲੀਗ ਵਾਲਿਆਂ ਨੇ ਗੁਲਾਮੇ ਪਾਕ ਨੂੰ ਵੀ ਨਹੀਂ ਛੱਡਿਆ। ਇੱਕ ਸਫੀਨਾ ਖਾਨ ਹੈ ਬੀਬੀ, ਤੇ ਇਹ ਮੂੰਹ ਦੇ ਰਾਹ ਹੀ ਸਾਰਾ ਮੇਰਾ ਮਤਲਬ ਹੈ ਕਿ ਗੰਦ ਛੰਦ ਸੁੱਟਦੀ ਰਹਿੰਦੀ ਹੈ। ਮੈਨੂੰ ਨਹੀਂ ਪਤਾ ਇਸ ਬੀਬੀ ਦਾ ਵੀ ਕਿਵੇਂ ਕਰਦੀ ਹੈ, ਕੀ ਕਰਦੀ ਹੈ। ਬਹਰਹਾਲ ਇਹ ਮੂੰਹ ਦੇ ਰਾਹ ਹੀ ਗੰਦ ਛੰਦ ਸੁੱਟਦੀ ਹੈ ਸਾਰਾ। ਤੇ ਚਲੋ, ਕਈ ਵਾਰੀ ਹੁੰਦਾ ਹੈ, ਫਨੀ ਖਰਾਬੀ ਵੀ ਹੋ ਜਾਂਦੀ ਹੈ, ਹੋ ਸਕਦਾ ਅੱਲਾ ਇਹਨਾਂ ਨੂੰ ਸ਼ਿਫਾ ਦੇਵੇ। ਲੇਕਿਨ ਇਹਨਾਂ ਨੇ ਇੱਕ ਤਸਵੀਰ ਗਾਲਬਨ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ, ਤੇ ਇਹੀ ਚੱਲ ਰਿਹਾ। ਤੇ ਇਹਨਾਂ ਨੇ ਨੂਰੀਨ ਆਪਾ ਸਪਾਰਾ ਪੜ੍ਹ ਰਹੇ ਨੇ ਬੈਠੇ, ਇਹਨਾਂ ਨੇ ਤਸਵੀਰ ਸ਼ਾਇਆ ਕੀਤੀ ਜਾਣਬੁੱਝ ਕੇ, ਸਪਾਰੇ ਨੂੰ ਉਹ ਐਡਿਟ ਕਰਕੇ ਉਲਟਾ ਕਰਕੇ। ਇਹਨਾਂ ਨੇ ਖੁਦ ਨਹੀਂ ਕੀਤਾ ਹੋਏਗਾ, ਕਿਸੇ ਹੋਰ ਨੇ ਬਣਾਈ ਹੋਏਗੀ, ਲੇਕਿਨ ਇਹਨਾਂ ਟਵੀਟ ਕੀਤੀ। ਅਸਲ ਤਸਵੀਰ ਜਿਹੜੀ ਉਹ 'ਚ ਵਾਜ਼ੇ ਨਜ਼ਰ ਆ ਰਿਹਾ ਕਿ ਸਪਾਰਾ ਸਿੱਧਾ ਹੈ। ਮਸਲਨ ਕੁਰਾਨ ਕਰੀਮ ਨੂੰ ਵੀ ਮਾਫੀ ਨਹੀਂ ਦੇ ਰਹੇ ਆਪਣੀ ਗੰਦੀ ਸਿਆਸਤ ਦੇ ਵਿੱਚ। ਕੁਰਾਨ ਕਰੀਮ ਨੂੰ ਪੜ੍ਹਨਾ ਜਿਹੜਾ ਉਹਨੂੰ ਵੀ ਇੱਕ ਆਪਣੇ ਪ੍ਰੋਪੇਗੈਂਡੇ ਦੀ ਨਜ਼ਰ ਕਰ ਰਹੇ ਨੇ, ਉਹਦੇ ਉੱਤੇ ਵੀ ਹਮਲਾ ਕਰ ਰਹੇ ਨੇ। ਇਹ ਤੁਸੀਂ ਆਪ ਸੋਚ ਲਓ ਕਿ ਕਿੰਨੇ ਕੁ ਸਿੱਖ ਲੋਕ ਨੇ, ਕਿੰਨੀ ਕੁ ਗੰਦੀ ਜ਼ਹਿਨੀਅਤ ਹੈ। ਮੈਨੂੰ ਉਹ ਜਸਵਿੰਦਰ ਭੱਲਾ ਸਾਹਿਬ ਦਾ ਉਹ ਡਾਇਲੌਗ ਯਾਦ ਆ ਗਿਆ ਵੀ ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।